हाँ जी तो मुबारक होए तुहानू बहुती 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 मुबारक होए तुहाडा जिहड़ा पासपोर्ट है ना वो गौरमेंट की बड़ी काविशा नाल बड़ियां जिहड़ियां मेहनतां मुशक्कतां दे नाल ते बड़ियां सिफारतकारियां की वजह तो जिहड़ा ना साडा पासपोर्ट मुबारक होए तुहानू पाकिस्तानी पासपोर्ट जिहड़ा वे ना वो अपनी हाई रैंकिंग तो लो रैंकिंग ते आ गया ठीक हो गया यानी कि थल्ले किन्ने मुल्क रह गए तुहानू दस दी कि सिर्फ पाकिस्तानी पासपोर्ट की जिहड़ी रैंकिंग सी ना दुनिया के जेडे 120 ममालक ने ना जिन्हों का पूरी दुनिया के जिन्हों के पासपोर्ट ने 120 ममालक ने उन्होंने दे विचों साडा जिहड़ा पासपोर्ट सी ना वो सी 116वें नंबर ते हुण साडा पासपोर्ट हो गया 117वें नंबर ते साडे नालों थल्ले जिहड़े ने ना वो वे एक पासपोर्ट वे अफगानिस्तान दा तुहानू पता वे दूसरा पासपोर्ट वे सीरिया दा जिहड़ा कि आलमोस्ट दुनिया तो मुक ही गया है उस तो बाद थल्ले जिहड़ा साडे उस तो थल्ले पासपोर्ट होवे इराक दा पासपोर्ट एक तुहानू एक चंगी खबर दियां कि ईरान जिहदे च जंग लगी है जिहदे ते पाबंदियां लगियां ने जिहदे ते बेताशा जेहड़ियां ने ਉਹ ਜਿਹੜਾ ਸੁਪਰ ਪਾਵਰ ਨਾਲ ਟਕਰਾਣ ਡਿਆ ਆ ਸੁਪਰ ਪਾਵਰ ਨਾਲ ਟਕਰਾਣ ਡਿਆ ਭਾਜੀ ਉਹਦਾ ਪਾਸਪੋਰਟ ਇੱਕ ਦਰਜੇ ਬਿਹਤਰ ਹੋਇਆ ਤੇ ਸਾਡਾ ਪਾਸਪੋਰਟ ਥੱਲੇ ਗਿਆ ਲੱਖ ਦੀ ਲਾਨਤ ਛੱਡ ਗੱਲਾਂ ਫਸ ਗਏ ਇੱਥੇ ਫਸ ਗਏ ਭਾਈ ਹੁਣ ਨਹੀਂ ਨਿਕਲ ਸਕਦੇ ਪਾਕਿਸਤਾਨ ਨੂੰ ਕੀ ਕਰਨਗੇ ਹੁਕਮਰਾਨਾਂ ਦਾ ਕੀ ਕੰਮ ਹੁੰਦਾ ਆ ਕੇ ਪ੍ਰੈਸ ਕਾਨਫਰੰਸ ਕਰਨੀ ਕੀਮਤਾਂ ਵਧਾਣੀਆਂ ਜਿਹੜਾ ਅਸਲੀ ਕੰਮ ਹੈ ਉਹ ਨਹੀਂ ਕਰਨਾ ਹੈ ਉਹ ਭਾਜੀ ਆਂਦਾ ਕਿ ਸਾਡਾ ਪਾਸਪੋਰਟ ਲੈ ਕੇ ਕੋਈ ਬੰਦਾ 에어ਪੋਰਟ ਤੇ ਜਾਂਦਾ ਨਾ ਤਾਂ ਭਲਾ ਕੀ ਆਂਦੇ ਨੇ ਇੱਥੋਂ ਲੋਈ ਅਸੀਂ ਤੁਹਾਨੂੰ ਸਲੂਟ ਕਰਕੇ ਤਾਂ ਫਿਰ ਐਂਟਰੀ ਦਿੰਨੇ ਆ ਅੱਲਾ ਦੇ ਬੰਦੇ ਆ ਗਰੀਬ ਆਵਾਮ ਨੂੰ ਜਿਹੜੇ ਮੁਲਕ ਵੀਜ਼ੇ ਦਿੰਦੇ ਹਨ ਨਾ ਵਰਕ ਵੀਜ਼ੇ ਦਿੰਦੇ ਹਨ ਉਹ ਡਿਪੋਰਟ ਕਰਨ ਡੇ ਨੇ ਹੁਣ ਪਾਕਿਸਤਾਨੀ ਪਾਸਪੋਰਟ ਜਿਹਦੇ ਕੋਲ ਹੈ ਨਾ ਦੁਬਈ ਦੇ ਵਿੱਚ ਕਿੰਨਿਆਂ ਬੰਦਿਆਂ ਨੂੰ ਡਿਪੋਰਟ ਕੀਤਾ ਉਹਨਾਂ ਬਿਲਕੁਲ ਇਸ ਤਰ੍ਹਾਂ ਹੀ ਗੱਲ ਹੈ ਤੇ ਪਰਸੋਂ ਵੀ ਇੱਕ ਬੰਦਾ ਆਇਆ ਤੇ ਉਹਦੇ ਕੋਲੋਂ ਪੁੱਛ ਰਹੇ ਸਨ ਇੱਕ ਸਾਹਿਬ ਵੀਜ਼ੇ ਨੂੰ ਕਹਿੰਦਾ ਯਾਰ ਅਸੀਂ ਤੇ ਤਾਂ ਟਿਕੇ ਆ ਕਿ ਅਸੀਂ ਕੰਪਨੀ ਦੇ ਵਿੱਚ ਆ ਤੇ ਕੰਪਨੀਆਂ ਨੇ ਪੂਰਾ ਸਾਡਾ ਜਿਹੜਾ ਰਿਕਾਰਡ ਹੈ ਤੇ ਉਹਨਾਂ ਦਾ ਇਤਮਾਦ ਹੈ ਤਾਂ ਆਜ਼ਾਦ ਬੰਦਿਆਂ ਨੂੰ ਫੜ ਕੇ ਉਹ ਬਾਹਰ ਕੱਢਣ ਦੇ ਨੇ ਹਾਲਾਂ ਦੇ ਬੰਦੇ ਉਹ 2-2.5 ਸਾਲ ਹੋ ਚਲੇ ਨੇ ਦੁਬਈ ਨਵੇਂ ਬੰਦੇ ਨੂੰ ਵੀਜ਼ਾ ਨਹੀਂ ਦਿੰਦਾ ਹੈ ਸਾਊਦੀਆ ਦੇ ਵੀਜ਼ੇ ਬੜੀ ਔਖੇ ਹੋ ਗਏ ਨੇ 50-50 60-60 ਹਜ਼ਾਰ ਰੁਪਈਆ ਇੱਕ ਕੰਮ ਕਰਵਾਉਣ ਦਾ ਲੱਗਦਾ ਇੱਕ ਮੈਡੀਕਲ ਸੀ ਇੱਕ ਬੰਦੇ ਨੇ ਮੈਡੀਕਲ ਕਰਵਾਇਆ ਮੈਂ ਆਪ ਉਹਦੇ ਨਾਲ ਗਿਆ ਵਾਂ ਸਾਊਦੀਆ ਦੇ ਵਰਕ ਵੀਜ਼ੇ ਵਾਸਤੇ ਆਂਦੇ ਚਲੋ ਯਾਰ ਜਿਹਦੇ ਕੋਲ ਕੋਈ ਸਰਮਾਇਆ ਨਹੀਂ ਨਾ ਹੈ ਉਹ ਸਾਊਦੀਆ ਟੁੱਟ ਜੇ 4-5 ਲੱਖ 'ਚ ਸਾਊਦੀਆ ਟੁੱਟ ਜਾਂਦਾ ਭਾਜੀ ਹੁਣ ਸਾਊਦੀਆ ਦਾ ਆਜ਼ਾਦ ਵੀਜ਼ਾ 14 ਲੱਖ ਰੁਪਏ ਦਾ ਵੀਜ਼ਾ ਪਾਕਿਸਤਾਨ ਦੇ ਵਿੱਚ ਕੋਈ ਇੱਕ ਟੈਸਟ ਹੈ 50,000 ਦਾ ਟੈਸਟ ਹੋਣਾ ਉਸ ਮੈਡੀਕਲ ਜਿਹੜਾ ਉਹ 48,000 ਦਾ ਮੈਡੀਕਲ ਹੋ ਗਿਆ ਤੇ ਬਸ ਇਹੀ ਕਹਿ ਸਕਦੇ ਹਾਂ ਅੱਲਾਹ ਦੀ ਲਾਨਤ ਮੌਜੂਦਾ ਹੁਕਮਰਾਨ ਪਾਸਪੋਰਟ ਲੈ ਕੇ ਕਈਆਂ ਕੰਮ ਹੀ ਬੜੇ ਪਾਏ ਨੇ ਤੇ ਦੂਸਰੀ ਰਹਿੰਦੀ ਕਹਿੰਦੀ ਕਦਰ ਸਾਡੇ ਜਿਹੜੇ ਹੁਕਮਰਾਨਾਂ ਤੇ ਗੱਲ ਹੁਕਮਰਾਨਾਂ ਤੇ ਸਿਆਸੀ ਇਸਤਹਕਾਮ ਇੱਥੋਂ ਸਾਫ਼ ਪਤਾ ਲੱਗਦਾ ਸਾਡਾ ਜਿਹੜਾ ਸਿਆਸੀ ਇਸਤਹਕਾਮ ਹੈ ਉਹ ਨਹੀਂ ਹੈ ਹੁਕਮਰਾਨਾਂ ਦਾ ਇਹ ਹੀ ਕੰਮ ਹੁੰਦਾ ਹੈ ਇੰਟਰਨੈਸ਼ਨਲ ਲੈਵਲ ਤੇ ਆਪਣੇ ਮੁਲਕ ਨੂੰ ਮਜ਼ਬੂਤ ਕਰਨਾ ਇਹ ਕਰਨਾ ਕੋਈ ਨਹੀਂ ਬਸ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਤੇਲ ਬਿਜਲੀ ਪੈਟਰੋਲ ਹਰ ਸ਼ੈ ਨੂੰ ਵਧਾਉਣ ਵਾਸਤੇ ਦਿਲ ਤੇ ਪੱਥਰ ਰੱਖ ਕੇ ਸੀਨੇ ਪਰ ਪੱਥਰ ਰੱਖ ਕਰ ਹਮ ਆਪਕੇ ਲਈ ਤੁਸੀਂ ਹਸਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ ਮਿਲਨੇ ਆ ਮਿੱਤਰੋ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਰੱਬ ਰੱਖ